ਦੋਵੇਂ ਪ੍ਰਧਾਨ ਜਾ ਕੇ ਪਰਮਜੀਤ ਸਿੰਘ ਸਰਨਾ ਅਤੇ ਸਰਦਾਰ ਮਨਜੀਤ ਸਿੰਘ ਜੀਕੇ ਜਾ ਕੇ ਮਿਲਦੇ ਨੇ ਸ਼੍ਰੀ ਸਤਿੰਦਰ ਜੈਨ ਜੀ ਨੂੰ, ਔਰ ਅਗਲੇ ਦਿਨ ਹੀ ਇਹ ਫਾਈਲ ਜਿਹੜੀ ਸੀਗੀ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਫ਼ਤਰ ਤੋਂ ਵਾਪਸ ਆ ਜਾਂਦੀ ਆ ਬਿਨਾਂ ਕਿਸੇ ਕਮੈਂਟ ਦੇ, ਔਰ ਕਹਿ ਦਿੱਤਾ ਜਾਂਦਾ ਇਲੈਕਸ਼ਨ ਹੋਲਡ ਕਰ ਦਿੱਤੀ ਜਾਵੇ। ਓਪਨ ਅਨਾਉਂਸਮੈਂਟ ਕਰ ਰਹੇ ਨੇ ਕਿ ਅਸੀਂ ਇਲੈਕਸ਼ਨ ਰੱਦ, ਅਸੀਂ ਇਹਨਾਂ ਦੇ ਨੋਮੀਨੇਸ਼ਨ ਰੱਦ ਕਰਾ ਦਾਂਗੇ, ਪਰ ਅਸੀਂ ਉਹਨਾਂ ਨੂੰ ਸਹਾਇਤਾ ਨਹੀਂ ਲੈਣ ਦੇਵਾਂਗੇ। ਬੜੀ ਸਾਜ਼ਿਸ਼ ਦੇ ਤਹਿਤ ਇਸ ਇਲੈਕਸ਼ਨ ਨੂੰ ਰੋਕਿਆ ਗਿਆ, ਜਿਹੜੀ ਕਿ 18 ਤਰੀਕ ਨੂੰ ਹੋਣੀ ਨਿਸ਼ਚਿਤ ਕਰ ਦਿੱਤੀ ਗਈ ਸੀ। ਅਸੀਂ ਅੱਜ ਹਾਈ ਕੋਰਟ ਅੰਦਰ ਇੱਕ ਰਿਟ ਫਾਈਲ ਕੀਤੀ ਆ, ਜਿਹਦੇ ਅੰਦਰ ਅਸੀਂ ਅੱਜ ਸਾਰੀਆਂ ਗੱਲਾਂ ਦੱਸਦੇ ਹੋਏ ਕੋਰਟ ਨੂੰ ਕਿਹਾ ਹੈ, ਮਾਣਯੋਗ ਅਦਾਲਤ ਨੂੰ, ਕਿ ਸਾਡੀ ਇਲੈਕਸ਼ਨ ਜਿਹੜੀ ਆ ਵਿਦਆਊਟ ਫੇਲ ਇਸੇ ਮਹੀਨੇ ਕਰਾਈ ਜਾਵੇ। ਦਿੱਲੀ ਦੇ ਮੁੱਖ ਮੰਤਰੀ ਜੀ ਨੂੰ ਇਹ ਵੀ ਗੱਲ ਲਿਖ ਕੇ ਦੱਸਿਆ ਹੈ ਕਿ ਤੁਹਾਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਸਭ ਨੂੰ ਬਰਾਬਰ ਨਜ਼ਰ ਨਾਲ ਦੇਖਦੇ ਹੋਏ ਤੁਰੰਤ ਇਸ ਇਲੈਕਸ਼ਨ ਨੂੰ ਕਰਾਉਣ। ਇਹ ਇਲੈਕਸ਼ਨ ਦੇ ਅੰਦਰ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਮਨਜੀਤ ਸਿੰਘ ਜੀਕੇ ਕੋਈ ਸੀਟ ਨਹੀਂ ਜਿੱਤਦੇ। ਇਹ ਤੇ ਲੋਕਾਂ ਨੇ ਵੋਟਾਂ ਪਾ ਕੇ ਤੈਅ ਕਰਨਾ, ਨਾ ਤੇ ਮੈਂ ਤੈਅ ਕਰਨਾ, ਨਾ ਆਮ ਆਦਮੀ ਪਾਰਟੀ ਨੇ, ਨਾ ਕਾਂਗਰਸ, ਨਾ ਬੀਜੇਪੀ ਨੇ। ਤੇ ਇਹਦੇ ਅੰਦਰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਕਿਸੇ ਤਰੀਕੇ ਦਾ ਵੀ ਹਿੱਸੇਦਾਰ ਨਹੀਂ ਬਣਨਾ ਚਾਹੀਦਾ। ਔਰ ਇਹ ਜੋ ਪਿਛਲੇ 18 ਸਾਲਾਂ 'ਚ ਨਾ ਕਰਕੇ ਦਿਖਾ ਸਕੇ, ਉਹ ਦਿੱਲੀ ਦੀ ਸੰਗਤ ਨੇ, ਦਿੱਲੀ ਦੇ ਸਿੱਖਾਂ ਨੇ ਕੇਵਲ ਔਰ ਕੇਵਲ 2 ਮਹੀਨਿਆਂ 'ਚ ਸੰਭਵ ਕਰਕੇ ਦਿਖਾ ਦਿੱਤਾ। ਅਸੀਂ ਦਿੱਲੀ ਦੀ ਸੰਗਤ ਨੂੰ ਵਿਸ਼ਵਾਸ ਦਿਵਾਉਂਦੇ ਹਾਂ, ਭਾਵੇਂ ਕੁਛ ਹੋ ਜੇ, ਭਾਵੇਂ ਹਾਈ ਕੋਰਟ ਜਾਣਾ ਪਵੇ, ਭਾਵੇਂ ਸੁਪਰੀਮ ਕੋਰਟ ਜਾਣਾ ਪਵੇ, ਇਹ ਇਲੈਕਸ਼ਨ ਨਿਸ਼ਚਿਤ ਤੌਰ ਦੇ ਉੱਤੇ ਇਸੇ ਮਹੀਨੇ ਜੁਲਾਈ 'ਚ ਅਸੀਂ ਕਰਾਵਾਂਗੇ। ਇਲੈਕਸ਼ਨ ਅਸੀਂ ਚਾਹੇ ਮੁੱਖ ਮੰਤਰੀ ਜੀ ਨੂੰ ਜਾ ਕੇ ਬੇਨਤੀ ਕਰਨੀ ਪਵੇ ਜਾਂ ਫਿਰ ਪ੍ਰਦਰਸ਼ਨ ਕਰਨਾ ਪਵੇ। ਕਿਸੇ ਦੀ ਹਾਰ ਨੂੰ ਦੇਖ ਕੇ ਇਲੈਕਸ਼ਨ ਰੋਕਿਆ ਨਹੀਂ ਜਾ ਸਕਦਾ, ਪਰ ਅਸੀਂ ਆਪਣੇ ਰਾਗੀ ਢਾਡੀ ਕੀਰਤਨ ਵੀਰਾਂ ਨੂੰ ਬਿਲਕੁਲ ਨਾ ਕਹਿ ਦਿੰਦੇ ਹਾਂ, ਕੁਛ ਹੋ ਜਾਵੇ, ਤੁਹਾਨੂੰ ਜੋ ਕਮਿਟਮੈਂਟ ਕੀਤੀ ਆ ਤੁਹਾਡਾ ਹੱਕ ਆ, ਤੁਹਾਡਾ ਹੱਕ ਦਿਆਂਗੇ, ਹਰ ਸੂਰਤ 'ਚ ਦਿਆਂਗੇ, ਭਾਵੇਂ ਸਾਡੇ ਨੋਮੀਨੇਸ਼ਨ ਰੱਦ ਹੋ ਜਾਣ, ਸਾਨੂੰ ਕੋਈ ਪਰਵਾਹ ਨਹੀਂ। ਕਿਵੇਂ ਸਤਿੰਦਰ ਜੈਨ ਦੇ ਕਹਿਣ ਦੇ ਉੱਤੇ 7 ਤਰੀਕ ਨੂੰ, 8 ਤਰੀਕ, 6 ਤਰੀਕ ਔਰ 5 ਨੂੰ ਮਿਲਦੇ ਨੇ, 5 ਨੂੰ ਮੁਲਾਕਾਤ ਕਰਦੇ ਨੇ, 6 ਔਰ 7 ਤਰੀਕ ਨੂੰ ਸਾਨੂੰ ਨੋਟਿਸ ਆ ਜਾਂਦੇ ਨੇ, ਔਰ 8 ਤਰੀਕ ਨੂੰ ਅਨਾਉਂਸ ਹੋ ਜਾਂਦਾ ਕਿ ਇਲੈਕਸ਼ਨ ਨਹੀਂ ਹੋਣੀ। ਔਰ ਅਗਰ ਦਿੱਲੀ ਸਰਕਾਰ ਦੇ ਐਲਜੀ ਨੇ ਰੋਕਿਆ ਤੇ ਫਿਰ ਬੀਜੇਪੀ ਦੇ ਘਰ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰਦੇ? ਕੀ ਸਾਨੂੰ ਪਤਾ ਲੱਗ ਗਿਆ ਅਸੀਂ ਇਸ ਤਰ੍ਹਾਂ ਇੱਕ ਸੀਟ ਨਹੀਂ ਕੱਟੇ ਜਿੱਤਦੇ? ਅਸੀਂ ਹੁਣ ਕੀ ਕਰ ਰਹੇ ਹਾਂ, ਇੱਕ ਕੈਂਡੀਡੇਟ ਸਾਡਾ ਖੜਾ ਹੋਊਗਾ, ਇੱਕ ਜਗ੍ਹਾ ਇਹਨਾਂ ਦਾ ਕੈਂਡੀਡੇਟ ਬੈਠੂ, ਦੋਵੇਂ ਪਾਰਟੀਆਂ ਅੰਦਰ ਖਾਤੇ ਅਸੀਂ ਕੰਪਰੋਮਾਈਜ਼ ਕਰ ਲਿਆ। ਪਰ ਇਹ ਤਾਂ ਉਹਨਾਂ ਸੋਚਣਾ ਚਾਹੀਦਾ ਜੀ ਉਹਨਾਂ ਦੀ ਉਮਰ ਜ਼ਿਆਦੀ ਹੋ ਗਈ, ਦਾ ਮਤਲਬ ਇਹ ਨਹੀਂ ਹੈਗਾ ਨਾ ਕਿ ਯਾਰ ਉਹ ਜੋ ਜੀ ਕਰੂਗਾ ਕਰੀ ਜਾਣਗੇ, ਹਵਾ ਤਵਾ ਬੋਲੀ ਜਾਣਗੇ। ਅੱਜ ਦੀ ਇਹ ਪ੍ਰੈਸ ਕਾਨਫਰੰਸ ਅਸੀਂ ਵਿਸ਼ੇਸ਼ ਤੌਰ ਤੇ ਕਾਗਜ਼ਾਂ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਸਾਜ਼ਿਸ਼ ਦੇ ਤਰੀਕੇ ਨਾਲ ਇਸ ਇਲੈਕਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਵੱਲੋਂ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਵੱਲੋਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ 5 ਤਰੀਕ ਨੂੰ ਦੋਵੇਂ ਪਾਰਟੀਆਂ ਦੇ ਪ੍ਰਧਾਨ ਸਤਿੰਦਰ ਜੈਨ ਜੀ ਜੋ ਕਿ ਹੈਲਥ ਮਿਨਿਸਟਰ ਨੇ, ਉਹਨਾਂ ਨੂੰ ਸੀਸਗੰਜ ਸਾਹਿਬ ਦੇ ਰਸਤੇ ਦੇ ਬਹਾਨੇ ਨਾਲ ਜਾ ਕੇ ਮਿਲਦੇ ਆ ਦੋਵੇਂ ਪ੍ਰਧਾਨ ਇਕੱਠੇ, ਔਰ ਉੱਥੇ ਉਹਨਾਂ ਨੂੰ ਗੁਹਾਰ ਲਾਉਂਦੇ ਆ ਕਿ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਾਰਜ ਕਰਦੇ ਪਈ ਉਹਨੂੰ ਰੋਕਿਆ ਜਾਵੇ, ਜਿਹੜਾ ਹਸਪੀਟਲ ਬਣਾਉਣ ਜਾ ਰਹੇ 125 ਬੈੱਡ ਦਾ ਉਸ ਨੂੰ ਰੋਕਿਆ ਜਾਵੇ, ਜੋ ਸਾਡੇ ਜ਼ਰੂਰਤਮੰਦ ਲੋੜਵੰਦ ਪਰਿਵਾਰ ਜੋ ਕਿ ਕੋਵਿਡ ਦੇ ਅੰਦਰ ਜਿਨ੍ਹਾਂ ਦੇ ਘਰਾਂ ਦੇ ਸਾਧਨ ਜਿਹੜੇ ਕਮਾਈ ਕਰਨ ਵਾਲੇ ਜੀ ਸੀਗੇ ਉਹ ਅਕਾਲ ਚਲਾਣਾ ਕਰਕੇ ਜਿਨ੍ਹਾਂ ਦੀ ਇਮਦਾਦ ਕਰਨ ਦੀ ਅਸੀਂ ਆਰਥਿਕ ਇਮਦਾਦ ਦੇਣ ਦੀ ਅਸੀਂ ਗੱਲ ਕੀਤੀ। ਜਿਹੜੇ ਸਾਡੇ ਰਾਗੀ ਢਾਡੀ ਕੀਰਤਨੀਏ ਪਾਠੀ ਸਾਹਿਬਾਨ ਨੇ ਉਹਨਾਂ ਨੂੰ ਜੋ ਅਸੀਂ ਆਪਣੀ ਆਰਥਿਕ ਇਮਦਾਦ ਦੇਣ ਦੀ ਗੱਲ ਕੀਤੀ, ਜੋ ਬੱਚਿਆਂ ਨੂੰ 21,000 ਰੁਪਇਆ ਸਗਨ ਜਿਨ੍ਹਾਂ ਕੋਵਿਡ ਦੌਰਾਨ ਜਿਨ੍ਹਾਂ ਦੇ ਪਿਤਾ ਜੀ ਦਾ ਅਕਾਲ ਚਲਾਣਾ ਹੋ ਗਿਆ, ਜਾਂ ਉਹਨਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਉਣ ਦੀ ਗੱਲ ਕੀਤੀ। ਦੋਵਾਂ ਪ੍ਰਧਾਨਾਂ ਨੇ ਗੁਹਾਰ ਲਾਈ ਜਾ ਕੇ ਸਤਿੰਦਰ ਜੈਨ ਕੋਲ ਕਿ ਇਸ ਕੰਮ ਨੂੰ ਰੋਕਿਆ ਜਾਵੇ, ਨਹੀਂ ਤਾਂ ਸਾਨੂੰ ਇੱਕ ਵੀ ਸੀਟ ਦਿੱਲੀ 'ਚ ਨਹੀਂ ਆਉਣੀ, ਪਹਿਲਾਂ ਇਹ ਕੰਮ ਰੁਕਵਾਏ ਜਾਣ, ਉਸ ਤੋਂ ਬਾਅਦ ਇਲੈਕਸ਼ਨ ਕਰਾਈ ਜਾਵੇ। ਮੈਂ ਤੁਹਾਨੂੰ ਇਹ ਬੜੀ ਇੰਪੋਰਟੈਂਟ ਜਾਣਕਾਰੀ ਦੇ ਰਿਹਾ ਹਾਂ। ਇਸ ਦੌਰਾਨ ਡਾਇਰੈਕਟੋਰੇਟ ਆਫ ਇਲੈਕਸ਼ਨਸ ਵੱਲੋਂ ਇਹ ਫਾਈਲ ਬਕਾਇਦਾ 18 ਤਰੀਕ ਦੀ ਇਲੈਕਸ਼ਨ ਨੂੰ ਤੈਅ ਰੱਖਦੇ ਹੋਏ ਡੇਟ ਤੈਅ ਕਰਕੇ ਅਪਰੂਵ ਕਰਕੇ ਭੇਜ ਦਿੱਤੀ ਗਈ ਸੀ, ਔਰ ਇਹ ਫਾਈਲ ਮਿਨਿਸਟਰ ਜਿਹੜੇ ਨੇ ਉਹਨਾਂ ਦੇ ਕੋਲੋਂ ਵੀ ਅਪਰੂਵ ਹੋ ਕੇ ਸੀਐਮ ਆਫਿਸ ਪਹੁੰਚ ਚੁੱਕੀ ਸੀ। ਜਦੋਂ ਇਹ ਫਾਈਲ ਸੀਐਮ ਆਫਿਸ ਪਹੁੰਚਦੀ ਆ ਉਸੇ ਦਿਨ ਹੀ ਦੋਵੇਂ ਪ੍ਰਧਾਨ ਜਾ ਕੇ ਪਰਮਜੀਤ ਸਿੰਘ ਸਰਨਾ ਅਤੇ ਸਰਦਾਰ ਮਨਜੀਤ ਸਿੰਘ ਜੀਕੇ ਜਾ ਕੇ ਮਿਲਦੇ ਨੇ ਸ਼੍ਰੀ ਸਤਿੰਦਰ ਜੈਨ ਜੀ ਨੂੰ, ਔਰ ਅਗਲੇ ਦਿਨ ਹੀ ਇਹ ਫਾਈਲ ਜਿਹੜੀ ਸੀਗੀ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਫ਼ਤਰ ਤੋਂ ਵਾਪਸ ਆ ਜਾਂਦੀ ਆ ਬਿਨਾਂ ਕਿਸੇ ਕਮੈਂਟ ਦੇ, ਔਰ ਕਹਿ ਦਿੱਤਾ ਜਾਂਦਾ ਇਲੈਕਸ਼ਨ ਹੋਲਡ ਕਰ ਦਿੱਤੀ ਜਾਵੇ। ਔਰ ਨਾਲ ਹੀ ਜਿਹੜੇ ਉਹ ਕਮਿਟਮੈਂਟ ਕਰਕੇ ਆਏ ਸੀਗੇ ਉਸ ਨੂੰ ਕੰਮ ਨੂੰ ਪੂਰਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਪਹਿਲਾ ਨੋਟਿਸ ਸਾਨੂੰ 6 ਤਰੀਕ ਨੂੰ ਆਉਂਦਾ ਹੈ ਇਲੈਕਸ਼ਨ ਆਫਿਸਰ ਜੋਗਿੰਦਰ ਸਿੰਘ ਵੱਲੋਂ, ਜਿਹੜਾ ਕਿ ਇਹ ਕਹਿੰਦਾ ਹੈ ਕਿ ਤੁਸੀਂ ਜੋ ਟਰਮਸ ਆਫ ਦੀ ਅਨਾਉਂਸਮੈਂਟ ਆਫ ਨਿਊ ਪ੍ਰੋਜੈਕਟ ਨਿਊ ਕੋਵਿਡ ਸੈਂਟਰ ਐਟ ਬਾਲਾ ਸਾਹਿਬ ਹਸਪੀਟਲ, ਇਸ ਨੂੰ ਰੋਕਿਆ ਜਾਵੇ।
ਜਿਹੜਾ 18 ਸਾਲ ਹਸਪੀਟਲ ਨਹੀਂ ਬਣਾ ਸਕਿਆ। ਅੱਜ ਸਾਡੇ ਪਰਿਵਾਰਾਂ ਨੂੰ ਲੋੜ ਆ। ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਿੱਖ ਪਰਿਵਾਰ ਜਿਹੜੇ ਸੀ ਉਹ ਬਿਨਾਂ ਆਕਸੀਜਨ ਦੇ, ਬਿਨਾਂ ਦਵਾਈਆਂ ਦੇ, ਬਿਨਾਂ ਹਸਪੀਟਲਾਂ ਦੇ ਕਿਸ ਤਰ੍ਹਾਂ ਤੜਪ ਤੜਪ ਕੇ ਆਪਣੀ ਜਾਨ ਦੇ ਗਏ। ਦਿੱਲੀ ਕਮੇਟੀ ਨੇ ਆਪਣੇ ਉਹਨਾਂ ਭਰਾਵਾਂ ਦੀ ਬਾਂਹ ਫੜਨ ਵਾਸਤੇ ਜਿਹੜਾ ਹਸਪੀਟਲ ਦਾ ਕਾਰਜ ਸੰਤ ਬਾਬਾ ਬਚਨ ਸਿੰਘ ਜੀ ਦੇ ਕਾਰ ਸੇਵਾ ਵਾਲਾ ਦੇ ਸਹਿਯੋਗ ਨਾਲ ਸ਼ੁਰੂ ਕੀਤਾ। ਇਹ ਕਹਿ ਰਹੇ ਨੇ ਉਸ ਨੂੰ ਬੰਦ ਕੀਤਾ ਜਾਵੇ। ਇਹ ਸਰਦਾਰ ਮਨਜੀਤ ਸਿੰਘ ਜੀਕੇ ਸਾਹਿਬ ਦੀ ਪਾਰਟੀ ਦੇ ਨੁਮਾਇੰਦੇ ਨੇ ਜਿਨ੍ਹਾਂ ਨੇ ਇਹ ਚਿੱਠੀ ਦਿੱਤੀ। ਦੂਜੀ ਚਿੱਠੀ ਇਹ ਸਰਦਾਰ ਪਰਮਜੀਤ ਸਿੰਘ ਸਰਨਾ ਸਾਹਿਬ ਦੀ ਪਾਰਟੀ ਦੇ ਨੁਮਾਇੰਦੇ ਨੇ, ਇਹਨਾਂ ਨੇ ਵੀ ਇਹ ਲਿਖ ਕੇ ਦਿੱਤਾ ਕਿ ਇਸ ਹਸਪੀਟਲ ਦਾ ਕਾਰਜ ਜਿਹੜਾ ਉਹਨੂੰ ਬੰਦ ਕੀਤਾ ਜਾਵੇ। ਰਾਗੀ ਢਾਡੀ ਕੀਰਤਨੀਏ ਜਿਨ੍ਹਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਆ, ਓਪਨ ਅਨਾਉਂਸਮੈਂਟ ਕਰ ਰਹੇ ਨੇ ਕਿ ਅਸੀਂ ਇਲੈਕਸ਼ਨ ਰੱਦ, ਅਸੀਂ ਇਹਨਾਂ ਦੇ ਨੋਮੀਨੇਸ਼ਨ ਰੱਦ ਕਰਾ ਦਾਂਗੇ, ਪਰ ਅਸੀਂ ਉਹਨਾਂ ਨੂੰ ਸਹਾਇਤਾ ਨਹੀਂ ਲੈਣ ਦੇਵਾਂਗੇ। ਬੜੀ ਸਾਜ਼ਿਸ਼ ਦੇ ਤਹਿਤ ਇਸ ਇਲੈਕਸ਼ਨ ਨੂੰ ਰੋਕਿਆ ਗਿਆ, ਜਿਹੜੀ ਕਿ 18 ਤਰੀਕ ਨੂੰ ਹੋਣੀ ਨਿਸ਼ਚਿਤ ਕਰ ਦਿੱਤੀ ਗਈ ਸੀ। ਕਿਉਂਕਿ ਜਦੋਂ ਇਹਨਾਂ ਨੇ ਜਾ ਕੇ ਸਤਿੰਦਰ ਜੈਨ ਜੀ ਨੂੰ ਇਹ ਗੱਲ ਦੱਸੀ ਕਿ ਜੇ ਇਹਨਾਂ ਹਾਲਾਤਾਂ ਸਾਡੀ ਇੱਕ ਵੀ ਸੀਟ ਨਹੀਂ ਆ ਰਹੀ, ਮੈਨੂੰ ਸਮਝ ਨਹੀਂ ਆਇਆ ਕਿ ਉਹਨਾਂ ਨੇ ਕਿਉਂ ਇਹਨਾਂ ਦੀ ਗੱਲਾਂ 'ਚ ਆ ਕੇ ਇਸ ਇਲੈਕਸ਼ਨ ਨੂੰ ਰੁਕਵਾਇਆ। ਮੈਂ ਬੜਾ ਹੈਰਾਨ ਅੱਜ ਵੀ ਕਿ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੇਖਿਆ ਕਿ ਕਿਸ ਤਰ੍ਹਾਂ ਅਸੀਂ ਮਿਲ ਕੇ ਸੈਂਕੜਿਆਂ ਲੋਕਾਂ ਦੀ ਜਾਨ ਬਚਾਉਣ 'ਚ ਕਾਮਯਾਬ ਹੋਏ ਹਾਂ। ਦਿੱਲੀ ਅੰਦਰ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਵਾਸਤੇ ਹਰੇਕ ਦਾ ਸਹਿਯੋਗ ਦਿੱਤਾ ਤੇ ਲਿਆ। ਇਸ ਕੋਵਿਡ ਦੀ ਮਹਾਮਾਰੀ ਦੌਰਾਨ ਜਿਸ ਤਰ੍ਹਾਂ ਅਸੀਂ ਸਰਕਾਰਾਂ ਦਾ ਸਹਿਯੋਗ ਦੇ ਕੇ ਲੋਕਾਂ ਨੂੰ ਬਚਾਉਣਾ ਕੀਤਾ, ਮੈਂ ਵੀ ਇਹ ਉਮੀਦ ਕਰਦਾ। ਅਸੀਂ ਅੱਜ ਪਹਿਲੀ ਗੱਲ, ਅਸੀਂ ਅੱਜ ਹਾਈ ਕੋਰਟ ਅੰਦਰ ਇੱਕ ਰਿਟ ਫਾਈਲ ਕੀਤੀ ਆ, ਜਿਹਦੇ ਅੰਦਰ ਅਸੀਂ ਅੱਜ ਸਾਰੀਆਂ ਗੱਲਾਂ ਦੱਸਦੇ ਹੋਏ ਕੋਰਟ ਨੂੰ ਕਿਹਾ ਹੈ, ਮਾਣਯੋਗ ਅਦਾਲਤ ਨੂੰ, ਕਿ ਸਾਡੀ ਇਲੈਕਸ਼ਨ ਜਿਹੜੀ ਆ ਵਿਦਆਊਟ ਫੇਲ ਇਸੇ ਮਹੀਨੇ ਕਰਾਈ ਜਾਵੇ। ਵਿਦਆਊਟ ਫੇਲ ਇਸੇ ਮਹੀਨੇ ਕਰਾਈ ਜਾਵੇ। ਡਾਇਰੈਕਟਰ ਨੂੰ ਪਾਰਟੀ ਬਣਾ ਕੇ ਅਸੀਂ ਅੱਜ LPA ਨੰਬਰ 303 2020 'ਚ ਆਪਣੀ ਐਪਲੀਕੇਸ਼ਨ ਫਾਈਲ ਕੀਤੀ ਆ, ਜਿਹੜੀ ਕਿ ਅੱਜ ਹਾਈ ਕੋਰਟ ਨੇ ਦੇ ਅੰਦਰ ਸਾਡੀ ਦਰਜ ਹੋ ਗਈ ਆ। ਦੂਜੀ, ਅਸੀਂ ਦਿੱਲੀ ਦੇ ਮੁੱਖ ਮੰਤਰੀ ਨੂੰ ਮੇਰੇ ਵੱਲੋਂ, ਔਰ ਸਰਦਾਰ ਹਰਮੀਤ ਸਿੰਘ ਕਾਲਕਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਔਰ ਜਨਰਲ ਸਕੱਤਰ ਵੀ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ, ਅਸੀਂ ਦੋਵਾਂ ਨੇ ਦਿੱਲੀ ਦੇ ਮੁੱਖ ਮੰਤਰੀ ਜੀ ਨੂੰ ਇਹ ਵੀ ਗੱਲ ਲਿਖ ਕੇ ਦੱਸਿਆ ਹੈ ਕਿ ਤੁਹਾਨੂੰ ਇਸਤੇਮਾਲ ਕੀਤਾ ਜਾ ਰਿਹਾ, ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਨਾ ਕੀਤਾ ਜਾਵੇ। ਅਸੀਂ ਦਿੱਲੀ ਦੇ ਮੁੱਖ ਮੰਤਰੀ ਜੀ ਨੂੰ ਬੇਨਤੀ ਕੀਤੀ ਆ ਕਿ ਜਿਹੜੇ ਸਾਡੇ ਕਾਰਜ ਰੁਕਵਾਉਣਾ ਚਾਹੁੰਦੇ ਨੇ ਹਸਪੀਟਲ ਦੇ, ਔਰ ਜ਼ਰੂਰਤਮੰਦ ਸਾਡੇ ਰਾਗੀ ਢਾਡੀ ਕੀਰਤਨੀਏ, ਇਲੈਕਸ਼ਨ ਕਮਿਸ਼ਨ ਇਹਨਾਂ ਦੀਆਂ ਗੱਲਾਂ 'ਚ ਆ ਕੇ ਤੁਹਾਡੀ ਸਰਕਾਰ ਦਾ ਨਾਮ ਇਸਤੇਮਾਲ ਕਰਕੇ ਰੋਕ ਰਹੇ, ਇਹਨੂੰ ਵੀ ਹਟਾਇਆ ਜਾਵੇ। ਔਰ ਨਾਲ ਅਸੀਂ ਅੰਤ 'ਚ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਸਭ ਨੂੰ ਬਰਾਬਰ ਨਜ਼ਰ ਨਾਲ ਦੇਖਦੇ ਹੋਏ ਤੁਰੰਤ ਇਸ ਇਲੈਕਸ਼ਨ ਨੂੰ ਕਰਾਉਣ। ਸਾਨੂੰ ਬੜਾ ਯਕੀਨ ਆ, ਅਸੀਂ ਇਸ ਚਿੱਠੀ 'ਚ ਵੀ ਲਿਖਿਆ ਕਿ ਅਰਵਿੰਦ ਕੇਜਰੀਵਾਲ ਜੀ ਸਾਡੀ ਭਾਵਨਾ ਨੂੰ ਸਮਝਣਗੇ, ਦਿੱਲੀ ਦੇ ਸਿੱਖਾਂ ਦੀ ਭਾਵਨਾਵਾਂ ਨੂੰ ਆਹਤ ਨਹੀਂ ਕਰਨਗੇ। ਔਰ ਇਸ ਚੁਣਾਵ ਦੇ ਅੰਦਰ, ਕਿਉਂਕਿ ਸਿਰਫ ਵੋਟਾਂ ਪੈਣੀਆਂ ਨੇ, ਬਾਕੀ ਸਾਰਾ ਕੰਮ ਹੋ ਗਿਆ ਹੈ। ਅਗਰ ਇਹ ਇਲੈਕਸ਼ਨ ਦੇ ਅੰਦਰ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਮਨਜੀਤ ਸਿੰਘ ਜੀਕੇ ਕੋਈ ਸੀਟ ਨਹੀਂ ਜਿੱਤਦੇ, ਇਹ ਤੇ ਲੋਕਾਂ ਨੇ ਵੋਟਾਂ ਪਾ ਕੇ ਤੈਅ ਕਰਨਾ ਹੈ। ਨਾ ਤੇ ਮੈਂ ਤੈਅ ਕਰਨਾ, ਨਾ ਆਮ ਆਦਮੀ ਪਾਰਟੀ ਨੇ, ਨਾ ਕਾਂਗਰਸ, ਨਾ BJP ਨੇ, ਇਹ ਤਾਂ ਸਿੱਖਾਂ ਨੇ ਤੈਅ ਕਰਨਾ ਹੈ। ਔਰ ਅਗਰ ਉਹ ਪੋਜ਼ਿਟਿਵ ਉਹਨਾਂ ਕੋਲ ਏਜੰਡੇ ਨਹੀਂ ਹੈਗੇ, ਉਹ ਲੋਕਾਂ ਦੇ ਕੰਮ ਨਹੀਂ ਕਰ ਪਾਏ, ਤੇ ਇਹਦੇ ਅੰਦਰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਕਿਸੇ ਤਰੀਕੇ ਦਾ ਵੀ ਹਿੱਸੇਦਾਰ ਨਹੀਂ ਬਣਨਾ ਚਾਹੀਦਾ। ਸੋ ਅਸੀਂ ਉਮੀਦ ਕਰਦੇ ਹਾਂ, ਔਰ ਨਾਲ ਹੀ ਅਸੀਂ ਤੁਹਾਨੂੰ ਤੱਥਾਂ ਦੇ ਨਾਲ ਡਾਕੂਮੈਂਟ ਨਾਲ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਦਿੱਲੀ ਦੇ ਅੰਦਰ ਇਸ ਅਹਿਮ ਚੁਣਾਵ ਨੂੰ, ਜਿਸ ਨੇ ਦਿੱਲੀ ਦਾ ਭਵਿੱਖ ਤੈਅ ਕਰਨਾ ਸੀ, ਕਿਸ ਤਰ੍ਹਾਂ ਦਿੱਲੀ ਦੇ ਅੰਦਰ ਯੂਨੀਵਰਸਿਟੀਆਂ ਬਣਨ, ਕਿਸ ਤਰ੍ਹਾਂ ਦਿੱਲੀ ਅੰਦਰ ਮੈਡੀਕਲ ਕਾਲਜ ਬਣਨ, ਉਹ ਹਸਪੀਟਲ ਜਿਹੜਾ 18 ਸਾਲ 'ਚ ਕੋਈ ਨਹੀਂ ਬਣਾ ਸਕਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਰਸ ਸਦਕੇ ਇਸ ਨੌਜਵਾਨਾਂ ਦੀ ਟੀਮ ਨੇ ਖੜਿਆ ਕਰਕੇ ਉਸ ਹਸਪੀਟਲ ਨੂੰ ਕੇਵਲ 2 ਮਹੀਨਿਆਂ ਦੇ ਅੰਦਰ ਕੰਪਲੀਟ ਗਰਾਊਂਡ ਫਲੋਰ, ਮੈਂ ਫਿਰ ਦੱਸਣਾ ਚਾਹੁੰਦਾ, ਹਸਪੀਟਲ ਦਾ ਕੰਪਲੀਟ ਗਰਾਊਂਡ ਫਲੋਰ ਅਸੀਂ ਤਿਆਰ ਕਰਕੇ 7 ਅਗਸਤ ਨੂੰ ਤਿਆਰੀ ਕਰਕੇ ਓਪਨਿੰਗ ਕਰਨ ਜਾ ਰਹੇ ਹਾਂ। ਔਰ ਬਾਕੀ 3 ਫਲੋਰ ਉੱਪਰ ਰਹਿ ਗਏ। ਉਸ ਤੋਂ ਬਾਅਦ ਜਦੋਂ 30% ਹਿੱਸਾ ਗਰਾਊਂਡ ਫਲੋਰ ਤੇ ਮੇਨ ਹਿੱਸਾ ਸੀ, ਜਦੋਂ ਉਹੀ ਕਵਰ ਹੋ ਗਿਆ, ਬਾਕੀ ਦੇ ਅੱਧੇ ਨੇ। ਔਰ ਇਹ ਜੋ ਪਿਛਲੇ 18 ਸਾਲਾਂ 'ਚ ਨਾ ਕਰਕੇ ਦਿਖਾ ਸਕੇ, ਉਹ ਦਿੱਲੀ ਦੀ ਸੰਗਤ ਨੇ, ਦਿੱਲੀ ਦੇ ਸਿੱਖਾਂ ਨੇ ਕੇਵਲ 2 ਮਹੀਨਿਆਂ 'ਚ ਸੰਭਵ ਕਰਕੇ ਦਿਖਾ ਦਿੱਤਾ। ਇਸ ਕਰਕੇ ਇਹ ਜਿਹੜੀਆਂ ਸਾਜ਼ਿਸ਼ਾਂ ਨੇ ਇਲੈਕਸ਼ਨ ਰੋਕਣ ਦੀ ਗੱਲ ਕੀਤੀ, ਅਸੀਂ ਦਿੱਲੀ ਦੀ ਸੰਗਤ ਨੂੰ ਵਿਸ਼ਵਾਸ ਦਿਵਾਉਂਦੇ ਹਾਂ, ਭਾਵੇਂ ਕੁਛ ਹੋ ਜੇ, ਭਾਵੇਂ ਹਾਈ ਕੋਰਟ ਜਾਣਾ ਪਵੇ, ਭਾਵੇਂ ਸੁਪਰੀਮ ਕੋਰਟ ਜਾਣਾ ਪਵੇ, ਇਹ ਇਲੈਕਸ਼ਨ ਨਿਸ਼ਚਿਤ ਤੌਰ ਦੇ ਉੱਤੇ ਇਸੇ ਮਹੀਨੇ ਜੁਲਾਈ 'ਚ ਅਸੀਂ ਕਰਾਵਾਂਗੇ। ਇਲੈਕਸ਼ਨ ਅਸੀਂ ਚਾਹੇ ਮੁੱਖ ਮੰਤਰੀ ਜੀ ਨੂੰ ਜਾ ਕੇ ਬੇਨਤੀ ਕਰਨੀ ਪਵੇ ਜਾਂ ਫਿਰ ਪ੍ਰਦਰਸ਼ਨ ਕਰਨਾ ਪਵੇ, ਅਸੀਂ ਬੇਨਤੀ ਪਹਿਲਾਂ ਕਰਾਂਗੇ, ਧਰਨੇ ਪ੍ਰਦਰਸ਼ਨ ਕਰਨ ਤੋਂ ਹਟਾਂਗੇ ਨਹੀਂ, ਕਿਉਂਕਿ ਸਾਡਾ ਅਧਿਕਾਰ ਆ, ਦਿੱਲੀ ਦੇ ਸਿੱਖਾਂ ਦਾ ਅਧਿਕਾਰ ਹੈ ਇਲੈਕਸ਼ਨ ਹੋਵੇ ਔਰ ਚੁਣੀ ਕਮੇਟੀ ਇੱਥੇ ਆ ਕੇ ਕਾਰਜ ਕਰੇ। ਕਿਸੇ ਦੀ ਹਾਰ ਨੂੰ ਦੇਖ ਕੇ ਇਲੈਕਸ਼ਨ ਰੋਕਿਆ ਨਹੀਂ ਜਾ ਸਕਦਾ। ਇਸ ਕਰਕੇ ਜੋ ਇਹਨਾਂ ਨੇ ਕੰਮ ਕੀਤਾ, ਅਸੀਂ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਔਰ ਅੰਤ ਅੰਦਰ ਮੈਂ ਆਪਣੇ ਵੱਲੋਂ, ਸਾਡੇ ਸਾਰੇ ਹੀ ਪ੍ਰਬੰਧਕ ਸਾਹਿਬਾਨਾਂ ਵੱਲੋਂ, ਸਾਡੇ ਮੈਂਬਰ ਸਾਹਿਬਾਨਾਂ ਵੱਲੋਂ, ਮੈਂ ਉਹਨਾਂ ਰਾਗੀ ਢਾਡੀ ਕੀਰਤਨੀਏ ਵੀਰਾਂ ਨੂੰ ਇਹ ਵਿਸ਼ਵਾਸ ਦਿਵਾਉਣਾ, ਵੀਰੋ
ਅੱਜ ਤੁਸੀਂ ਫੋਨ ਕੀਤੇ, ਕੱਲ ਪਰਸੋਂ ਦੇ ਸਾਡੀਆਂ ਭੈਣਾਂ ਦੇ ਫੋਨ ਵੀ ਆ ਰਹੇ ਸੀ, ਕੀ ਹੋਊਗਾ? ਅਸੀਂ ਕਿਸੇ ਸੂਰਤ ਅੰਦਰ ਵੀ ਜੋ ਤੁਹਾਨੂੰ ਪੈਨਸ਼ਨ ਦੇਣ ਦੀ ਗੱਲ ਕੀਤੀ ਆ, ਜੋ ਆਰਥਿਕ ਇਮਦਾਦ ਦੇਣ ਦੀ ਗੱਲ ਕੀਤੀ ਆ, ਜੋ ਬੱਚਿਆਂ ਨੂੰ 21,000 ਸਗਨ ਦੇਣ ਦੀ ਗੱਲ ਕੀਤੀ ਆ, ਜਿਨ੍ਹਾਂ ਦੇ ਘਰ ਦਾ ਪਿਤਾ ਦਾ ਸਾਇਆ ਉੱਠ ਗਿਆ ਕੋਵਿਡ ਦੌਰਾਨ, ਉਹਨਾਂ ਬੱਚਿਆਂ ਨੂੰ ਮੁਫਤ ਪੜ੍ਹਾਉਣ ਦੀ ਗੱਲ ਕੀਤੀ ਆ, ਉਹਨਾਂ ਦੇ ਘਰ ਦੀ ਪੈਨਸ਼ਨ ਲਾਉਣ ਦੀ ਗੱਲ ਕੀਤੀ ਆ, ਜਾਂ ਰਾਗੀ ਢਾਡੀਆਂ ਨੂੰ ਆਰਥਿਕ ਇਮਦਾਦ ਦੇਣ ਦੀ ਗੱਲ ਕੀਤੀ ਆ। ਸਾਨੂੰ ਕੋਈ ਪਰਵਾਹ ਨਹੀਂ, ਸਾਡੇ ਨੋਮੀਨੇਸ਼ਨ ਰੱਦ ਕਰਦੇ ਕਰਨ। ਅਸੀਂ ਗੁਰੂ ਘਰ ਦੀ ਸੇਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਮੰਗੀ ਆ, ਸਰਕਾਰਾਂ ਦੇ ਤਲਵੇ ਝੱਟ ਕੇ ਨਹੀਂ ਮੰਗਣੀ। ਔਰ ਜੇਕਰ ਇਹਦੇ ਨਾਲ ਸਾਡਾ ਨੋਮੀਨੇਸ਼ਨ ਰੱਦ ਹੁੰਦਾ ਹੋ ਜਾਵੇ, ਅੱਗੇ ਵੀ ਸਾਡਾ ਸਿੰਬਲ ਖੋਣ ਦੀ ਕੋਸ਼ਿਸ਼ ਕੀਤੀ ਗਈ, ਸਾਡੀ ਪਾਰਟੀ ਰੱਦ ਕੀਤੀ ਗਈ, ਫਿਰ ਕਿਹਨੇ ਬਚਾਇਆ ਸਾਨੂੰ? ਸਰਕਾਰਾਂ ਨੇ ਨਹੀਂ, ਗੁਰੂ ਸਾਹਿਬ ਨੇ ਬਚਾਇਆ। ਗਾਂ ਵੀ ਗੁਰੂ ਸਾਹਿਬ ਕਿਰਪਾ ਕਰਨਗੇ, ਪਰ ਅਸੀਂ ਆਪਣੇ ਰਾਗੀ ਢਾਡੀ ਕੀਰਤਨੀ ਵੀਰਾਂ ਨੂੰ ਬਿਲਕੁਲ ਨਾ ਕਹਿ ਦਿੰਦੇ ਹਾਂ, ਕੁਛ ਹੋ ਜਾਵੇ, ਤੁਹਾਨੂੰ ਜੋ ਕਮਿਟਮੈਂਟ ਕੀਤੀ ਆ ਤੁਹਾਡਾ ਹੱਕ ਆ, ਤੁਹਾਡਾ ਹੱਕ ਦੇਵਾਂਗੇ, ਹਰ ਸੂਰਤ ਦੇਵਾਂਗੇ, ਭਾਵੇਂ ਸਾਡੇ ਨੋਮੀਨੇਸ਼ਨ ਰੱਦ हो जाए, ਸਾਨੂੰ कोई परवाह नहीं। बिल्कुल हम इसी महीने में कराएंगे इलेक्शन को, क्योंकि इलेक्शन में वोट ही तो डलनी है, बाकी तो सब कुछ हो चुका है। इसमें कोर्ट को कोई पंगा नहीं? नहीं, कोई नहीं। हम कोर्ट को भी लिख कर दिया, हम कोर्ट में भी एप्लीकेशन फाइल की है, कोई कोर्ट नहीं रुकवा सकती। हमने नहीं करानी, करानी दिल्ली सरकार ने है। हम दिल्ली सरकार से आग्रह कर रहे हैं कि इसी महीने कराएं, वो नहीं करेंगे, हम कोर्ट में चले गए हैं, हम कोर्ट के माध्यम से कराएंगे। हम विनती करते हैं, नहीं मानेंगे हम धरने प्रदर्शन पे उतराएंगे, लेकिन सिखों का अधिकार इलेक्शन होना, इलेक्शन हम करवा के छोड़ेंगे। ਸਾਹਿਬ ਤੁਸੀਂ ਕਹਿੰਦੇ ਹੋ ਕਿ ਸਰਨਾ ਗਰੁੱਪ ਔਰ ਜਾਗੋ ਪਾਰਟੀ ਮਿਲ ਕੇ ਆਮ ਆਦਮੀ ਪਾਰਟੀ ਦੇ ਨਾਲ ਇਲੈਕਸ਼ਨ ਕਰਵਾ ਰਹੀ ਹੈ, ਉਹ ਤੁਹਾਡਾ ਨਾਮ ਲੈਂਦੇ ਨੇ ਕਿ ਅਕਾਲੀ ਦਲ ਬਾਦਲ ਹੈ ਕੰਮ ਕਰ ਰਿਹਾ ਹੈ, ਸੰਗਤ ਤੋਂ ਨਹੀਂ, ਅਸੀਂ ਤੇ ਦੋਵਾਂ ਪਾਰਟੀਆਂ ਨੂੰ ਓਪਨਲੀ ਇਲੈਕਸ਼ਨ ਪੰਜਾਬ 'ਚ ਲੜ ਹੀ ਰਹੇ ਹਾਂ, ਸਾਡੀ ਤੇ ਵਿਰੋਧ ਤਾਂ ਸਾਰਿਆਂ ਨੂੰ ਓਪਨ ਨੂੰ ਪਤਾ। ਨਹੀਂ, ਉਹ ਤੇ ਕਹਿੰਦੇ ਨੇ ਕਿ ਤੁਹਾਡੀ ਆਮ ਆਦਮੀ ਪਾਰਟੀ ਨਾਲ ਮਿਲੀ ਭਗਤ ਹੋ ਚੁੱਕੀ ਹੈ, ਕੰਪਰੋਮਾਈਜ਼ ਹੋ ਚੁੱਕਾ ਹੈ, ਇਸ ਕਰਕੇ ਇਲੈਕਸ਼ਨ ਤੁਸੀਂ ਰੁਕਵਾਏ। ਨਹੀਂ ਤੇ ਫਿਰ ਉਹ ਆਮ ਆਦਮੀ ਪਾਰਟੀ ਦਾ ਵਿਰੋਧ ਕਿਉਂ ਨਹੀਂ ਕਰਦੇ, ਉਹ ਬੀਜੇਪੀ ਦਾ ਵਿਰੋਧ ਕਿਉਂ ਨਹੀਂ ਕਰਦੇ? ਚਲੋ ਜੇ ਆਪਾਂ ਇਹ ਗੱਲ ਮੰਨ ਲਓ, ਫਿਰ ਉਹਦੇ ਘਰ ਜਾ ਕੇ ਮਿਲ ਕੇ ਜੱਫੀਆਂ ਕਿਉਂ ਪਾਉਣ ਜਾਂਦੇ ਨੇ? ਭਾਈ ਮੈਂ ਤਾਂ ਨਹੀਂ ਜੱਫੀਆਂ ਪਾਉਣ ਗਿਆ ਨਾ, ਜੱਫੀਆਂ ਪਾਉਣ ਕਿਉਂ ਹੀ ਗਏ ਸੀ ਬੰਦ ਕਮਰੇ ਜਿੱਥੇ ਕਿਹਾ ਕਿ ਇਲੈਕਸ਼ਨ ਨਾ ਕਰੋ। ਫਿਰ ਕਿਉਂ ਕਿਹਾ ਇਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਉੱਥੇ ਜਾ ਕੇ ਸਤਿੰਦਰ ਜੈਨ ਨੂੰ? ਕਿਵੇਂ ਸਤਿੰਦਰ ਜੈਨ ਦੇ ਕਹਿਣੇ ਦੇ ਉੱਤੇ 7 ਤਰੀਕ ਨੂੰ ਔਰ 8 ਤਰੀਕ 6 ਤਰੀਕ ਔਰ 5 ਨੂੰ ਮਿਲਦੇ ਨੇ, 5 ਨੂੰ ਮੁਲਾਕਾਤ ਕਰਦੇ ਨੇ, 6 ਔਰ 7 ਤਰੀਕ ਨੂੰ ਸਾਨੂੰ ਨੋਟਿਸ ਆ ਜਾਂਦੇ ਨੇ, ਔਰ 8 ਤਰੀਕ ਨੂੰ ਅਨਾਉਂਸ ਹੋ ਜਾਂਦਾ ਕਿ ਇਲੈਕਸ਼ਨ ਨਹੀਂ ਹੋਣੀ। ਦੱਸਣ ਕਿਤਨਾ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਤੋਂ ਫਾਈਲ ਵਾਪਸ ਆ ਜਾਂਦੀ ਹੈ, ਔਰ ਅਗਰ ਉਹ ਆ ਜਾਂਦੀ ਹੈ ਤਾਂ ਇਹਨਾਂ ਨੇ ਕਿਉਂ ਉਹਦੇ ਖਿਲਾਫ ਜਾ ਕੇ ਮੋਰਚਾ ਨਹੀਂ ਖੋਲ੍ਹਿਆ, ਕਿਉਂ ਧਰਨੇ ਪ੍ਰਦਰਸ਼ਨ ਨਹੀਂ ਕੀਤੇ ਉਸ ਦੇ ਖਿਲਾਫ? ਔਰ ਅਗਰ ਦਿੱਲੀ ਸਰਕਾਰ ਦੇ ਐਲਜੀ ਨੇ ਰੋਕੀ ਆ ਤੇ ਫਿਰ ਬੀਜੇਪੀ ਦੇ ਘਰ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰਦੇ? ਕਿਉਂ ਨਹੀਂ ਕਰਦੇ? ਕਿਉਂ ਦੋਵੇਂ ਇਕੱਠੇ? ਅੱਛਾ, ਉੱਥੇ ਇਹ ਵੀ ਗੱਲ ਕਹਿ ਕੇ, ਬੜੀ ਇੰਪੋਰਟੈਂਟ ਗੱਲ ਮੈਂ ਕਹਿਣਾ ਮਿਸ ਕਰ ਗਿਆ, ਉੱਥੇ ਇਹ ਵੀ ਗੱਲ ਕਹਿ ਕੇ ਆਏ ਨੇ ਕਿ ਸਾਨੂੰ ਪਤਾ ਲੱਗ ਗਿਆ ਅਸੀਂ ਇਸ ਤਰ੍ਹਾਂ ਇੱਕ ਸੀਟ ਨਹੀਂ ਇਕੱਠੇ ਜਿੱਤਦੇ, ਅਸੀਂ ਹੁਣ ਕੀ ਕਰ ਰਹੇ ਹਾਂ, ਇੱਕ ਕੈਂਡੀਡੇਟ ਸਾਡਾ ਖੜਾ ਹੋਊਗਾ, ਇੱਕ ਜਗ੍ਹਾ ਇਹਨਾਂ ਦਾ ਕੈਂਡੀਡੇਟ ਬੈਠੂ, ਦੋਵੇਂ ਪਾਰਟੀਆਂ ਅੰਦਰ ਖਾਤੇ ਅਸੀਂ ਕੰਪਰੋਮਾਈਜ਼ ਕਰ ਲਿਆ, ਹਰ ਸੀਟ ਤੇ ਇੱਕ ਕੈਂਡੀਡੇਟ ਹੁਣ ਖੜਾ ਹੋਏਗਾ, 2 ਨਹੀਂ ਖੜੇ ਹੋਣਗੇ, ਇੱਕ ਕੈਂਡੀਡੇਟ ਚੁੱਪ ਰਹੇਗਾ, ਆਪਣੀ ਕੰਪੇਨ ਨਹੀਂ ਕਰੇਗਾ। ਮੈਂ ਤੁਹਾਡੇ ਟੀਵੀ ਚੈਨਲ ਤੇ ਅਨਾਉਂਸਮੈਂਟ ਕਰ ਰਿਹਾ, ਔਰ ਤੁਸੀਂ ਦੇਖਿਓ ਜੇ ਇਲੈਕਸ਼ਨ 'ਚ ਇਹੀ ਕਰਨਗੇ। ਇਹ ਵੀ ਕਹਿਤਾ ਕਿ ਪੋਸਟਰ ਵੀ ਲਾਵਾਂਗੇ ਦੂਜੇ ਕੈਂਡੀਡੇਟ ਤੇ ਦੋਵੇਂ ਅੰਦਰ ਮਿਲ ਕੇ ਉਹਨਾਂ ਦੇ ਲੋਕਾਂ ਨੇ ਸਾਨੂੰ ਦੱਸਿਆ, ਸਾਨੂੰ ਕਿੱਥੋਂ ਪਤਾ ਲੱਗਣਾ ਸੀ? ਜਿਹੜੇ ਲੋਕ ਉਹਨਾਂ ਦੇ ਨਾਲ ਗਏ ਉਹਨਾਂ ਨੇ ਬਾਹਰ ਆ ਕੇ ਸਾਨੂੰ ਇਹ ਗੱਲ ਦੱਸੀ, ਔਰ ਉਦੋਂ ਬਾਅਦ ਜਦੋਂ ਨੋਟਿਸ ਆ ਗਏ ਗੱਲ ਬਿਲਕੁਲ ਕਲੀਅਰ ਹੋ ਗਈ। 5 ਨੂੰ ਮਿਲ ਕੇ ਆਉਂਦੇ ਨੇ, 6 ਤਰੀਕ ਨੂੰ ਔਰ 7 ਤਰੀਕ ਨੂੰ ਨੋਟਿਸ ਆ ਜਾਂਦਾ, ਔਰ ਉਹੀ ਕਹਿ ਕੇ ਆਏ ਨੇ ਕਿ ਇਹ ਕੰਮ ਰੁਕਵਾਓ, ਹਸਪੀਟਲ ਦਾ ਕੰਮ ਨਹੀਂ ਹੋਣਾ ਚਾਹੀਦਾ, ਤਾਂ ਕਿ ਜਿਹੜੇ ਗ੍ਰੰਥੀਆਂ ਦੇ ਕੰਮ ਨਹੀਂ ਹੋਣੇ ਚਾਹੀਦੇ, ਰਾਗੀ ਢਾਡੀਆਂ ਨੂੰ ਮਾਇਆ ਨਹੀਂ ਮਿਲਣੀ ਚਾਹੀਦੀ, ਤਾਂ ਕਿ ਉਦੋਂ ਬਾਅਦ ਫਿਰ ਅਸੀਂ ਆਪੇ ਬਦਨਾਮ ਕਰਾਂਗੇ, ਅਸੀਂ ਰੌਲਾ ਪਾਵਾਂਗੇ, ਔਰ ਫਿਰ 6-7 ਮਹੀਨੇ ਬਾਅਦ ਇਲੈਕਸ਼ਨ ਤੁਸੀਂ ਕਰਾਇਓ ਜੀ। ਜਿਹੜੇ ਲੈਟਰ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਪਬਲਿਕ ਡੋਮੇਨ ਵਿੱਚ ਆਏ ਨੇ? ਆ ਰਹੇ, ਆਹ ਕਾਪੀਆਂ ਲਓ, ਤੁਸੀਂ ਲੈ ਕੇ ਜਾਓ, ਆ ਰਹੀਆਂ। ਆਹ 6 ਤਰੀਕ ਦੀ 7 ਤਰੀਕ ਦੀ ਡੋਮੇਨ 'ਚ ਕੋ ਮਨਾ ਥੋੜ੍ਹਾ ਕਰ ਰਹੇ ਹਾਂ। ਤੁਸੀਂ ਪਿਛਲੀ ਪ੍ਰੈਸ ਕਾਨਫਰੰਸ ਦੀ ਸਰਨਾ ਸਾਹਿਬ ਦੇ ਬਾਰੇ ਕਿਹਾ ਸੀ 340 ਦਾ ਕੇਸ ਫਾਈਲ ਕਰੋਗੇ, ਉਹ ਫਾਈਲ ਹੋ ਗਿਆ? ਹਾਂ, ਭੇਜ ਤਾਂ ਨੋਟਿਸ ਉਹਨਾਂ ਨੂੰ, ਸਿਰੇ ਲਾ ਕੇ ਛੱਡਾਂਗੇ। ਉਹ ਸਾਡੇ ਬਜ਼ੁਰਗ ਨੇ, ਮੈਂ ਉਹਨਾਂ ਦਾ ਬਜ਼ੁਰਗ ਹੋਣ ਦੇ ਨਾਤੇ ਸਨਮਾਨ ਕਰਦਾ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਔਰ ਮੈਂ ਜੈਨੂਇਨਲੀ ਕੋਈ ਨਹੀਂ ਚਾਹੁੰਦਾ ਸੀ ਕਿ ਉਹਨਾਂ 'ਤੇ ਕੋਈ ਐਸੀ ਪ੍ਰੋਬਲਮ ਆਉਣ, ਕਿਉਂਕਿ ਦੇਖੋ ਚੱਲਣ 'ਚ ਉਹਨਾਂ ਦੀ ਪ੍ਰੋਬਲਮ ਆ, ਉਹਨਾਂ ਨੂੰ 2 ਵਾਰ ਕੋਈ ਕੋਰਟ ਪੌੜੀਆਂ ਚੜ੍ਹਨਾ ਪਵੇ ਤਾਂ ਵੀ ਦਿੱਕਤ ਹੋ ਜਾਂਦੀ ਆ। ਮੈਂ ਇਸ ਗੱਲ ਦੀ ਕਦਰ ਕਰਦਾ, ਆਖਰ ਮੇਰੇ ਦਾਦੇ ਦੀ ਉਮਰ ਦੇ ਨੇ, ਮੈਂ ਉਹਨਾਂ ਦਾ ਸਤਿਕਾਰ ਕਰਦਾ ਇਸ ਵਾਸਤੇ, ਔਰ ਮੇਰੀ ਭਾਵਨਾ ਵੀ ਉਹਨਾਂ ਦੇ ਖਿਲਾਫ ਕੋਈ ਗਲਤ ਨਹੀਂ ਹੈਗੀ, ਉਮਰ ਦਾ ਤਕਾਜ਼ਾ। ਪਰ ਇਹ ਤਾਂ ਉਹਨਾਂ ਸੋਚਣਾ ਚਾਹੀਦਾ, ਜੇ ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਤਾਂ ਮਤਲਬ ਇਹ ਤਾਂ ਨਹੀਂ ਹੈਗਾ ਨਾ ਕਿ ਯਾਰ ਉਹ ਜੋ ਜੀ ਕਰੂਗਾ ਕਰੀ ਜਾਣਗੇ, ਹਵਾ ਤਵਾ ਬੋਲੀ ਜਾਣਗੇ, ਇਹ ਤਾਂ ਉਹਨਾਂ ਨੂੰ ਦੇਖਣਾ ਪਊਗਾ ਨਾ। आज की ये प्रेस कॉन्फ्रेंस प्रेस वार्ता दिल्ली सरकार को ये आग्रह करने के लिए है कि जो सरना भाई और मंजीत सिंह जीके के कहने पे दिल्ली सरकार ने इलेक्शन होल्ड कर रखी है, उससे सिखों की भावनाएं आहत हो रही हैं, सिखों को बड़ा दुख और दर्द है। 5 तरीक को दोनों मंजीत सिंह जीके और परमजीत सिंह सरना सतिंदर जैन से मुलाकात करते हैं और उनसे आग्रह करते हैं कि इस इलेक्शन को रोका जाए, जो कि 18 तरीक को उन्हें निश्चित हो चुकी थी और फाइल सीएम साहब के ऑफिस में थी। अचानक
ये फाइल वापस आ जाती है और इलेक्शन को होल्ड कर लिया जाता है। हमने आज उनको चिट्ठी भी लिखी है और हमने आज हाईकोर्ट में रिट भी डाली है कि इस इलेक्शन को जुलाई के अंदर कराया जाए। खाली वोटें डलनी बाकी सारा काम हो चुका है। मैं आपके टीवी चैनल के माध्यम से भी आग्रह करता हूँ दिल्ली के मुख्यमंत्री अरविंद केजरीवाल जी से, ये दिल्ली के सिखों का हक है, इसको मत छीनें। ये दोनों के कहने पे आप इलेक्शन को मत पोस्टपोन करें, तुरंत इलेक्शन कराएं। ये हम आपसे आग्रह करते हैं, विनती करते हैं। और हमने इसके लिए आज हाई कोर्ट के अंदर पिटीशन भी मूव की है कि दिल्ली सरकार को डायरेक्शन दी जाए कि जुलाई के महीने में वोटिंग को कराया जाए। ਅੱਜ ਅਸੀਂ ਜੋ 5 ਤਰੀਕ ਨੂੰ ਸਰਦਾਰ ਮਨਜੀਤ ਸਿੰਘ ਜੀਕੇ ਤੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਅਰਵਿੰਦਰ ਸਿੰਘ ਸਰਨਾ ਮੁਲਾਕਾਤ ਕਰਦੇ ਨੇ ਸਤਿੰਦਰ ਜੈਨ ਦੇ ਨਾਲ ਔਰ ਉਹਨੂੰ ਸੀਸਗੰਜ ਦੇ ਰਸਤੇ ਦੇ ਬਹਾਨੇ ਜਾ ਕੇ ਮਿਲ ਕੇ ਇਹ ਇਲੈਕਸ਼ਨ ਨੂੰ ਪੋਸਟਪੋਨ ਕਰਾਉਣ ਦੀ ਗੱਲ ਕਰਕੇ ਆਉਂਦੇ ਨੇ। ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਕਿਸੇ ਤਰੀਕੇ ਵੀ ਬਾਲਾ ਸਾਹਿਬ ਹਸਪੀਟਲ ਦਾ ਕੰਮ ਰੁਕਵਾਓ, ਜੋ ਸਾਡੀ ਰਾਗੀ ਢਾਡੀ ਕੀਰਤਨੀਏ ਔਰ ਨਾਲ ਹੀ ਜਿਹੜੇ ਸਾਡੇ ਸਿੱਖ ਵੀਰ ਕੋਵਿਡ ਦੌਰਾਨ ਅਕਾਲ ਚਲਾਣਾ ਕਰਕੇ ਜਿਹੜੇ ਨੂੰ ਆਰਥਿਕ ਮਦਦ ਦੇਣ ਦੀ ਅਸੀਂ ਗੱਲ ਕੀਤੀ ਸੀ, ਉਹਨੂੰ ਬੰਦ ਕੀਤਾ ਜਾਵੇ, ਨਹੀਂ ਤਾਂ ਸਾਡੀ ਇੱਕ ਵੀ ਸੀਟ ਨਹੀਂ ਆਊਗੀ। ਇਹ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਸੀ, ਫਾਈਲ ਮਿਨਿਸਟਰ ਸਾਹਿਬ ਨੇ ਪਾਸ ਕਰਕੇ 18 ਦੀ ਵੋਟਿੰਗ ਵਾਸਤੇ ਭੇਜ ਦਿੱਤੀ ਸੀ, ਪਰ 5 ਤਰੀਕ ਨੂੰ ਸਤਿੰਦਰ ਜੈਨ ਜੀ ਨਾਲ ਮੀਟਿੰਗ ਹੋਣ ਤੋਂ ਬਾਅਦ ਸੀਐਮ ਆਫਿਸ ਤੋਂ ਫਾਈਲ ਬਿਨਾਂ ਕਿਸੇ ਕਮੈਂਟ ਦੇ ਵਾਪਸ ਆ ਜਾਂਦੀ ਆ। ਔਰ ਨਾਲ ਹੀ 6 ਤਰੀਕ ਨੂੰ 7 ਤਰੀਕ ਨੂੰ ਅਗਲੇ ਦਿਨ ਤੋਂ ਹੀ ਸਾਨੂੰ ਨੋਟਿਸ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਬਾਲਾ ਸਾਹਿਬ ਹਸਪੀਟਲ ਦਾ ਕੰਮ ਨੂੰ ਰੋਕਿਆ ਜਾਵੇ, ਐਂਟੀ ਇਲੈਕਸ਼ਨ, ਇਹ ਕੋਡ ਆਫ ਕੰਡਕਟ ਦੇ ਖਿਲਾਫ ਆ। ਮਤਲਬ ਮਾਨਵਤਾ ਦੀ ਸੇਵਾ, ਲੋਕ ਤੇ ਤੜਪ ਕੇ ਮਰ ਰਹੇ ਨੇ ਕੋਵਿਡ ਦੇ ਨਾਲ, ਔਰ ਇਹ ਬਾਲਾ ਸਾਹਿਬ ਹਸਪੀਟਲ ਜਿਹੜਾ 18 ਸਾਲ 'ਚ ਨਾ ਬਣਾ ਸਕੇ। ਅਸੀਂ ਇਸ ਨੌਜਵਾਨ ਟੀਮ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤਰਸ ਸਦਕੇ ਕੇਵਲ ਔਰ ਕੇਵਲ 2 ਮਹੀਨਿਆਂ 'ਚ ਸੰਭਵ ਕਰਕੇ ਦਿਖਾ ਦਿੱਤਾ, ਉਸ ਨੂੰ ਰੋਕਿਆ ਜਾਵੇ। ਜੋ ਸਾਡੇ ਜ਼ਰੂਰਤਮੰਦ ਰਾਗੀ ਢਾਡੀ ਕੀਰਤਨੀਆਂ ਨੇ ਉਹਨਾਂ ਨੂੰ ਕੋਈ ਅਮਦਾਦ ਨਾ ਕੀਤੀ ਜਾਵੇ, ਇਹਦੇ ਵਾਸਤੇ ਸਾਨੂੰ ਨੋਟਿਸ ਆ ਜਾਂਦੇ ਨੇ। ਅਸੀਂ ਅੱਜ ਹਾਈ ਕੋਰਟ 'ਚ ਪਟੀਸ਼ਨ ਫਾਈਲ ਕੀਤੀ ਹੈ। ਅਸੀਂ ਹਾਈ ਕੋਰਟ ਮਾਣਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਇਹ ਬੇਨਤੀ ਕੀਤੀ ਆ ਕਿ ਤੁਸੀਂ ਆਰਡਰ ਪਾਸ ਕਰਕੇ ਤੁਰੰਤ ਇਹ ਯਕੀਨੀ ਬਣਾਓ, ਦਿੱਲੀ ਸਰਕਾਰ ਨੂੰ ਆਦੇਸ਼ ਦਿਓ ਕਿ ਵੋਟਿੰਗ ਕਰਾਈ ਜਾਵੇ ਔਰ ਜੁਲਾਈ ਦੇ ਮਹੀਨੇ ਦੇ ਅੰਦਰ ਹੀ ਵੋਟਿੰਗ ਕਰਾਈ ਜਾਵੇ। ਨਾਲ ਹੀ ਅਸੀਂ ਦਿੱਲੀ ਦੇ ਮੁੱਖ ਮੰਤਰੀ ਜੀ ਨੂੰ ਵੀ ਚਿੱਠੀ ਲਿਖ ਕੇ ਇਹ ਬੇਨਤੀ ਆਗ੍ਰਹਿ ਕੀਤਾ ਹੈ ਕਿ ਤੁਸੀਂ ਇਹਨਾਂ ਦੀ ਰਾਜਨੀਤੀ ਦਾ ਹਿੱਸਾ ਨਾ ਬਣੋ। ਅਸੀਂ ਅੱਗੇ ਵੀ ਮਿਲ ਕੇ ਮਾਨਵਤਾ ਦੀ ਸੇਵਾ ਵਾਸਤੇ ਇੱਥੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ। ਆਪ ਦਿੱਲੀ ਦੇ ਮੁੱਖ ਮੰਤਰੀ ਹੋ ਔਰ ਮੁੱਖ ਮੰਤਰੀ ਹੋਣ ਦਾ ਦਾਇਿਤਵ ਨਿਭਾਉਂਦੇ ਹੋਏ ਦਿੱਲੀ ਦੇ ਸਿੱਖਾਂ ਦੇ ਨਾਲ ਇਹ ਤਰੋੜ ਨਾ ਕਮਾਉਣ ਦਿਓ ਔਰ ਦਿੱਲੀ ਦੇ ਸਿੱਖਾਂ ਦੀ ਮੰਗ ਦੇ ਆਧਾਰ ਤੇ ਇਸ ਮਹੀਨੇ ਅੰਦਰ ਤੁਰੰਤ ਇਲੈਕਸ਼ਨ ਕਰਾਓ। ਅਸੀਂ ਅੱਜ ਉਹਨਾਂ ਨੂੰ ਬੇਨਤੀ ਕੀਤੀ ਆ, ਜੇ ਸਾਡੀ ਉਹ ਬੇਨਤੀ ਨਹੀਂ ਪ੍ਰਵਾਨ ਕਰਨਗੇ ਅਸੀਂ ਮਜਬੂਰ ਹੋ ਜਾਾਂਗੇ ਧਰਨੇ ਪ੍ਰਦਰਸ਼ਨਾਂ ਵਾਸਤੇ। ਪਰ ਅਸੀਂ ਆਪਣੀ ਦਿੱਲੀ ਦੇ ਸਿੱਖਾਂ ਨੂੰ, ਦੁਨੀਆ ਭਰ ਦੇ ਸਿੱਖਾਂ ਨੂੰ ਵਿਸ਼ਵਾਸ ਦਿਵਾਉਂਦੇ ਆ, ਹਰ ਸੂਰਤ ਅੰਦਰ ਇਲੈਕਸ਼ਨ ਕਰਾਵਾਂਗੇ। ਜਿੰਨੀਆਂ ਮਰਜ਼ੀ ਪਿੱਛੇ ਹਟ ਜਾਣ, ਜੋ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਸਰਦਾਰ ਮਨਜੀਤ ਸਿੰਘ ਜੀਕੇ ਔਰ ਸਰਦਾਰ ਪਰਮਜੀਤ ਸਰਨਾ, ਹਰਵਿੰਦਰ ਸਿੰਘ ਸਰਨਾ ਜੀ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ।